पंजाबी रेडियो USA पेश करता है अज दा दिन सिख इतिहास विच। सिख इतिहास दीआं घटनावां च 21 जून का दिन 1661 गुरु तेग बहादुर साहब धर्म प्रचार के दौरे दौरान काशी बनारस वाराणसी पुजे। 1656 च कीरतपुर तो चल के गुरु तेग बहादुर साहब का जत्था मलकपुर खेड़ा, कोटला निहंखां, लखनौर, पंजोखड़ा ते कुरुक्षेत्र के इलाके च धर्म प्रचार करता होया 29 मार्च 1657 नूं हरिद्वार पुजा। हरिद्वार च आप 1.5 महीने तो वध रहे ते इस दौरान आले दुआले के इलाके च भी जाते रहे। इस वेले माता गुजरी जी भी आप दे नाल सन। इस मगरों आप मिर्जापुर भी गए तो इत्थों चल के 21 जून 1661 नूं काशी पुजे। पट वही मुताबक माई दास बलू का जेठा, माई दास का दयाल दास, माई दास का मनी राम, माई दास का हरिचंद, जेठा का मथुरा दयाल दास का गुरु तेग बहादुर जी बेटा गुरु हरगोबिंद जी महल, छठे का बनारस आए। साल 1718 अषाढ़ सुदी पंचमी गैलो नानकी जी आई, माता गुरु तेग बहादुर जी की, माता हरि जी आई, स्त्री गुरु सूरजमल जी की। भाई कृपाल चंद आया बेटा लाल चंद जी सुपिखी का, बाबा दयाल दास आया बेटा माई दास जल्हाने का, ग्वाल दास आया बेटा छुटे मल छिबर का, चौपत राय आया बेटा पैरे छिबर का, संगत आया बेटा बिने उपल का, साधु राम आया बेटा धर्मे खोसले का। 1986 ਅੰਮ੍ਰਿਤਸਰ, ਨਕੋਦਰ, ਅੰਬਾਲਾ, ਪਟਿਆਲਾ, ਚੰਡੀਗੜ੍ਹ ਸਿੱਖਾਂ ਦੇ ਘਰਾਂ ਤੇ ਦੁਕਾਨਾਂ ਤੇ ਹਮਲੇ। 21 ਜੂਨ 1986 ਦੇ ਦਿਨ ਦਹਿਸ਼ਤਗਰਦਾਂ ਨੇ ਅੰਮ੍ਰਿਤਸਰ, ਨਕੋਦਰ, ਅੰਬਾਲਾ, ਪਟਿਆਲਾ, ਚੰਡੀਗੜ੍ਹ 'ਚ ਸਿੱਖਾਂ ਦੇ ਘਰਾਂ ਤੇ ਦੁਕਾਨਾਂ ਤੇ ਹਮਲੇ ਕੀਤੇ ਤੇ ਨਾਲ ਚੱਲ ਰਹੀ CRPF ਨੇ ਕੋਈ ਵੀ ਦਖਲ ਨਾ ਦਿੱਤਾ। 1986 ਜੋਗਿੰਦਰ ਸਿੰਘ, ਬਲਵੰਤ ਸਿੰਘ ਤੇ ਹਰਮਿੰਦਰ ਸਿੰਘ ਸ਼ਮੀ ਸ਼ਹੀਦ। 21 ਜੂਨ 1986 ਦੇ ਦਿਨ ਪੁਲਿਸ ਨੇ ਜਲੰਧਰ ਜ਼ਿਲ੍ਹੇ 'ਚ ਸ਼ਾਹਕੋਟ ਨੇੜੇ ਪਿੰਡ ਰੂਪੇਵਾਲੀ 'ਚ ਜੋਗਿੰਦਰ ਸਿੰਘ, ਬਲਵੰਤ ਸਿੰਘ ਨੂੰ ਉਹਨਾਂ ਦੇ ਘਰਾਂ ਤੇ ਹਮਲੇ ਕਰਕੇ ਸ਼ਹੀਦ ਕਰ ਦਿੱਤਾ। ਇਸੇ ਦਿਨ ਅੰਮ੍ਰਿਤਸਰ ਸ਼ਹਿਰ 'ਚ ਹਰਮਿੰਦਰ ਸਿੰਘ ਸ਼ਮੀ ਨੂੰ CRP ਨੇ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ। 1991 ਅੱਧੀ ਰਾਤ ਵੇਲੇ ਪੰਜਾਬ ਅਸੈਂਬਲੀ ਦੀਆਂ ਚੋਣਾਂ ਰੱਦ। 1990 ਦੇ ਅਖੀਰ 'ਚ ਦਿੱਲੀ 'ਚ ਗੈਰ ਕਾਂਗਰਸੀ ਸਰਕਾਰ 'ਚ ਫੁੱਟ ਪੈ ਗਈ। ਕਾਂਗਰਸ ਦੀ ਮਦਦ ਨਾਲ ਘੱਟ ਗਿਣਤੀ ਚੰਦਰ ਸ਼ੇਖਰ ਪ੍ਰਧਾਨ ਮੰਤਰੀ ਬਣ ਗਿਆ। ਚੰਦਰ ਸ਼ੇਖਰ ਦੀ ਸਰਕਾਰ ਜੋ ਰਾਜੀਵ ਗਾਂਧੀ ਦੇ ਰਹਿਮ ਤੇ ਚੱਲ ਰਹੀ ਸੀ ਨੇ ਜੂਨ 1991 'ਚ ਭਾਰਤੀ ਲੋਕ ਸਭਾ ਤੇ ਪੰਜਾਬ ਅਸੈਂਬਲੀ ਦੀਆਂ ਚੋਣਾਂ ਇਕੱਠੀਆਂ ਕਰਵਾਉਣ ਦਾ ਐਲਾਨ ਕਰ ਦਿੱਤਾ। ਆਮ ਤੌਰ ਤੇ ਉਸ ਨੂੰ ਇੱਕ ਨਿਡਰ, ਬੇਲਾਗ ਤੇ ਬਾਰ ਅਸੂਲ ਅਫਸਰ ਵਜੋਂ ਪੇਸ਼ ਕੀਤਾ ਜਾਂਦਾ ਰਿਹਾ, ਪਰ ਅਸਲ 'ਚ ਉਹ ਅਜਿਹਾ ਨਹੀਂ ਸੀ। ਲੋਕ ਸਭਾ ਦੀਆਂ ਚੋਣਾਂ ਪੰਜਾਬ ਅਸੈਂਬਲੀ ਦੀਆਂ ਵੋਟਾਂ ਪੈਣ ਤੋਂ ਪਹਿਲਾਂ ਮੁੱਕ ਜਾਣੀਆਂ ਸਨ। ਸੈਸ਼ਨ ਪੰਜਾਬ 'ਚ ਚੋਣਾਂ ਕਰਵਾਉਣ ਵਾਸਤੇ ਬਜਟ ਜਾਪਦਾ ਸੀ। ਹਾਲਾਂਕਿ ਉਸ ਵੇਲੇ ਪੰਜਾਬ 'ਚ ਖਾੜਕੂ ਦਬਕਾ, ਗੋਲੀ ਦੀ ਸਿਆਸਤ, ਸਿਆਸੀ ਤੇ ਨਿੱਜੀ ਕਤਲਾਂ ਦੀ ਭਰਮਾਰ ਚੱਲ ਰਹੀ ਸੀ, ਪਰ ਚੰਦਰ ਸ਼ੇਖਰ ਤੇ ਸੈਸ਼ਨ ਦੋਵੇਂ ਪੰਜਾਬ 'ਚ ਹਰ ਹਾਲਤ 'ਚ ਚੋਣਾਂ ਕਰਵਾਉਣਾ ਚਾਹੁੰਦੇ ਸਨ। ਹਾਲਾਤ ਇਹ ਸਨ ਕਿ ਪੰਜਾਬ 'ਚ 1999 ਵਾਂਗ ਕਾਂਗਰਸ ਦਾ ਸਫਾਇਆ ਹੋ ਜਾਣਾ ਸੀ। ਅਕਾਲੀਆਂ ਤੇ ਖਾੜਕੂਆਂ ਨੇ 75% ਦੇ ਕਰੀਬ ਸੀਟਾਂ ਜਿੱਤ ਜਾਣੀਆਂ ਸਨ। ਇਸ ਹਾਲਤ ਨੂੰ ਸਾਹਮਣੇ ਰੱਖ ਕੇ ਕਾਂਗਰਸ ਨੇ ਚੋਣਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੋਇਆ ਸੀ। ਕਤਲੋ-ਗਾਰਤ ਦਾ ਮਾਹੌਲ ਇੰਨਾ ਖੌਫਨਾਕ ਸੀ ਕਿ ਬਹੁਤ ਸਾਰੇ ਉਮੀਦਵਾਰ ਚੋਣਾਂ ਲੜਨ ਤੋਂ ਭੱਜਣੇ ਸ਼ੁਰੂ ਹੋ ਗਏ। ਖੁਫੀਆ ਏਜੰਸੀਆਂ ਤੇ ਸਰਕਾਰੀ ਬਲੈਕ ਕੈਟਸ ਵੱਲੋਂ ਦਰਜਨਾਂ ਉਮੀਦਵਾਰ ਮਾਰੇ ਜਾ ਚੁੱਕੇ ਸਨ, ਪਰ ਬਾਦਲ ਟੌੜਾ ਅਕਾਲੀ ਫਿਰ ਵੀ ਚੋਣਾਂ ਲੜਨ ਵਾਸਤੇ ਡਟੇ ਹੋਏ ਸਨ। ਕੇਂਦਰ ਸਰਕਾਰ, ਚੋਣ ਕਮਿਸ਼ਨਰ ਤੇ ਪੰਜਾਬ ਗਵਰਨਰ ਵੀ ਚੋਣਾਂ ਕਰਵਾਉਣ ਵਾਸਤੇ ਬਜਟ ਸਨ। ਇਸ ਮਾਹੌਲ 'ਚ 10 ਜੂਨ 1991 ਦੇ ਦਿਨ ਪੰਜਾਬ ਦੇ ਗਵਰਨਰ OP ਮਲਹੋਤਰਾ ਨੇ ਇੱਕ ਬਿਆਨ 'ਚ ਕਿਹਾ ਕਿ ਪੰਜਾਬ 'ਚ 22 ਜੂਨ ਨੂੰ ਚੋਣਾਂ ਹਰ ਹਾਲਤ 'ਚ ਕਰਵਾਈਆਂ ਜਾਣੀਆਂ ਨੇ। ਇਸੇ ਦਿਨ ਚੰਦਰ ਸ਼ੇਖਰ ਸਰਕਾਰ ਨੇ ਸੈਸ਼ਨ ਨੂੰ ਹਦਾਇਤ ਜਾਰੀ ਕੀਤੀ ਕਿ ਪੰਜਾਬ ਚੋਣਾਂ ਕਿਸੇ ਹਾਲਾਤ 'ਚ ਵੀ ਮੁਲਤਵੀ ਨਾ ਕੀਤੀਆਂ ਜਾਣ। ਪੰਜਾਬ ਚੋਣਾਂ ਨੂੰ ਯਕੀਨੀ ਬਣਾਉਣ ਵਾਸਤੇ ਕੇਂਦਰ ਸਰਕਾਰ ਨੇ 14 ਜੂਨ ਨੂੰ ਪੰਜਾਬ ਦੇ ਹਰ ਜ਼ਿਲ੍ਹੇ 'ਚ ਫੌਜ ਭੇਜ ਦਿੱਤੀ ਤੇ ਸੂਬੇ ਨੂੰ ਗੜਬੜ ਵਾਲਾ ਸੂਬਾ ਕਰਾਰ ਦੇ ਦਿੱਤਾ ਗਿਆ। ਪੰਜਾਬ 'ਚ ਵੋਟਾਂ 22 ਜੂਨ ਨੂੰ 8 ਵਜੇ ਪੈਣੀਆਂ ਸ਼ੁਰੂ ਹੋਣੀਆਂ ਸਨ, ਪਰ 21 ਜੂਨ ਨੂੰ ਨਰਸਿਮਹਾ ਰਾਓ ਪ੍ਰਧਾਨ ਮੰਤਰੀ ਬਣ ਗਿਆ। ਇਮਾਨਦਾਰੀ ਦਾ ਦਾਅਵਾ ਕਰਨ ਵਾਲੇ TN ਸੈਸ਼ਨ ਚੋਣ ਕਮਿਸ਼ਨਰ ਨੇ ਨਵੇਂ ਕਾਂਗਰਸ ਪ੍ਰਧਾਨ ਮੰਤਰੀ ਨੂੰ ਖੁਸ਼ ਕਰਨ ਵਾਸਤੇ 21-22 ਜੂਨ 1991 ਦੀ ਅੱਧੀ ਰਾਤ ਤੋਂ ਬਾਅਦ ਤੜਕੇ 3 ਵਜੇ ਪੋਲਿੰਗ ਸ਼ੁਰੂ ਹੋਣ ਤੋਂ ਸਿਰਫ 5 ਘੰਟੇ ਪਹਿਲਾਂ ਪੰਜਾਬ ਦੀਆਂ ਚੋਣਾਂ ਮੁਲਤਵੀ ਕਰ ਦਿੱਤੀਆਂ। TN ਸੈਸ਼ਨ ਦੀ ਹਰਕਤ ਦੇ ਖਿਲਾਫ ਸਾਰੇ ਪੰਜਾਬ 'ਚ ਰੋਸ ਮੁਜ਼ਾਹਰੇ ਹੋਏ। ਹੋਰ ਤਾਂ ਹੋਰ ਗਵਰਨਰ ਪੰਜਾਬ OP ਮਲਹੋਤਰਾ ਨੇ ਵੀ ਇਸ ਦੇ ਖਿਲਾਫ ਰੋਸ ਜ਼ਾਹਰ ਕੀਤਾ ਤੇ ਗਵਰਨਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਅਗਲੇ 3 ਦਿਨ ਨਰਸਿਮਹਾ ਰਾਓ ਅਸਤੀਫਾ ਵਾਪਸ ਲੈਣ ਵਾਸਤੇ ਮਲਹੋਤਰਾ ਤੇ ਜ਼ੋਰ ਪਾਉਂਦੇ ਰਹੇ, ਪਰ ਉਸਨੇ 26 ਜੂਨ ਨੂੰ ਆਖਰੀ ਵਾਰ ਅਸਤੀਫਾ ਵਾਪਸ ਲੈਣੋਂ ਨਾ ਕਰ ਦਿੱਤੀ। 2009 ਮਸਤੂਆਣਾ 'ਚ ਦਰਬਾਰ ਸਾਹਿਬ ਦੀ ਨਕਲ ਦੀ ਇਮਾਰਤ ਉਸਾਰਨ ਦੇ ਮਸਲੇ ਤੇ ਤੇਜਾ ਸਿੰਘ ਸਮੁੰਦਰੀ ਹਾਲ 'ਚ ਮੀਟਿੰਗ। ਮਸਤੂਆਣਾ 'ਚ ਦਰਬਾਰ ਸਾਹਿਬ ਦੀ ਨਕਲ ਤੇ ਬਣਾਈ ਇਮਾਰਤ ਦੇ ਸਬੰਧ 'ਚ 21 ਜੂਨ 2009 ਦੇ ਦਿਨ ਤੇਜਾ ਸਿੰਘ ਸਮੁੰਦਰੀ ਹਾਲ 'ਚ ਇੱਕ ਆਲ ਸਿੱਖ ਪਾਰਟੀਜ਼ ਮੀਟਿੰਗ ਕੀਤੀ ਗਈ। ਇਸ 'ਚ ਸਰਦਾਰ ਭਾਗ ਸਿੰਘ ਅਣਖੀ, ਸਰਦਾਰ ਜਿੰਦਰ ਸਿੰਘ ਖਾਲਸਾ, ਪੰਚਾਇਤ ਤੇ ਬਹੁਤ ਸਾਰੀਆਂ ਜਥੇਬੰਦੀਆਂ ਇਸ ਬਿਲਡਿੰਗ ਨੂੰ ਢਾਉਣ ਦੀਆਂ ਹਮਾਇਤੀ ਸਨ, ਪਰ ਸ਼੍ਰੋਮਣੀ ਕਮੇਟੀ ਤੇ ਪੁਜਾਰੀ ਮਸਤੂਆਣਾ ਕਮੇਟੀ ਨਾਲ ਅੰਦਰੋਂ ਅੰਦਰੀ ਸਮਝੌਤਾ ਕਰ ਚੁੱਕੇ ਸਨ। ਇਸ ਕਰਕੇ ਉਹਨਾਂ ਨੇ ਉਸ ਗੁਰਦੁਆਰੇ ਦੇ ਨਕਸ਼ੇ 'ਚ ਮਾਮੂਲੀ ਜਿਹੀਆਂ ਤਬਦੀਲੀਆਂ ਕਰਨ ਵਾਸਤੇ ਇੱਕ ਢਿੱਲਾ ਜਿਹਾ ਮਤਾ ਪਾਸ ਕਰ ਦਿੱਤਾ।
ਤੇ ਉਸ ਤੋਂ ਬਾਅਦ ਇਸ ਮਤੇ ਦੀ ਵੀ ਕਿਸੇ ਨੇ ਪਰਵਾਹ ਨਾ ਕੀਤੀ। ਇਹ ਸਨ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 21 ਜੂਨ ਦਾ ਦਿਨ। ਸੁਣਦੇ ਰਹੋ ਪੰਜਾਬੀ ਰੇਡੀਓ USA।